ਹੁਣ ਲੋਡਾਂ ਦੇ ਪ੍ਰਾਈਸ ਤੇ ਜੇ ਦੇਖੀਏ ਤੇ ਆਪਾਂ ਇਸ ਵੇਲੇ ਮਤਲਬ ਪੋਜ਼ਿਟਿਵਨੈਸ ਤੇ ਆਲਰੇਡੀ ਸੀਗੀ, ਪਰ ਉਹ ਹੋਰ ਬਿਹਤਰੀ ਹੋ ਰਹੀ ਹੈ ਤੇ ਇਹ $99 'ਚ ਤੁਸੀਂ ਕਾਰ ਟੈਸਟਿੰਗ ਕਰਾ ਸਕਦੇ ਹੋ ਸਾਡੀ ਕਿਸੇ ਵੀ ਲੋਕੇਸ਼ਨ ਤੇ ਜਿਹੜੀ ਕੈਲੀਫੋਰਨੀਆ 'ਚ ਹੈਗੀ। ਪੰਜਾਬੀ ਰੇਡੀਓ USA ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਅਮਨਦੀਪ ਸਿੰਘ ਚੰਡ ਤੇ ਅੱਜ ਦੇ ਦਿਨ ਅਸੀਂ ਪ੍ਰੋਗਰਾਮ ਕਰਦੇ ਹਾਂ ਟਰੱਕਿੰਗ ਦੇ ਰਿਲੇਟਿਡ। ਟਰੱਕਾਂ ਵਾਲਿਆਂ ਦੇ ਕੀ ਹਾਲਾਤ ਹੈਗੇ ਨੇ, ਕੀ ਨਿਊਜ਼ ਨਿਕਲ ਕੇ ਸਾਹਮਣੇ ਆ ਰਹੀਆਂ ਨੇ, ਲੋਡ ਦੇ ਪ੍ਰਾਈਸ ਕੀ ਕਹਿੰਦੇ ਹੈਗੇ ਨੇ, ਜਾਂ ਜਿਹੜੇ ਸਾਡੇ ਟਰੱਕ ਵਾਲੇ ਵੀਰ ਟਰੱਕ ਖਰੀਦਣਾ ਚਾਹੁੰਦੇ ਨੇ, ਓਨਰ ਆਪਰੇਟਰ ਬਣਨਾ ਚਾਹੁੰਦੇ ਨੇ, ਉਹ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣ। ਟਰੱਕ ਸਸਤੇ ਹੋਏ ਨੇ, ਮਹਿੰਗੇ ਹੋਏ ਨੇ, ਇਹਨਾਂ तमाम ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਔਰ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਮੌਜੂਦ ਹੁੰਦੇ ਨੇ USA ਟਰੱਕ ਸੇਲ ਬੇਕਰਸਫੀਲਡ, ਫੋਂਟਾਨਾ, ਇੰਡੀਆਨਾ, ਸੈਕਰਾਮੈਂਟੋ ਵਾਲੇ ਸਈਦ ਭਾਜੀ। ਪ੍ਰੋਗਰਾਮ 'ਚ ਸਵਾਗਤ ਕਰਦੇ ਹਾਂ, ਫਿਰ ਗੱਲਬਾਤ ਸ਼ੁਰੂ ਕਰਦੇ ਹਾਂ। ਸਈਦ ਭਾਜੀ ਬਹੁਤ ਬਹੁਤ ਸਵਾਗਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਨਮਸਕਾਰ, ਅਸਲਾਮ ਵਾਲੇਕੁਮ ਸਭ ਨੂੰ। ਸਈਦ ਭਾਜੀ, ਸਭ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਇੱਥੋਂ ਹੀ ਕਰ ਦਿੰਦੇ ਹਾਂ। ਜਿਹੜੇ ਸਾਡੇ ਟਰੱਕ ਵਾਲੇ ਵੀਰ ਓਨਰ ਆਪਰੇਟਰ ਬਣਨਾ ਚਾਹੁੰਦੇ ਨੇ, ਇਸ ਵੇਲੇ ਡਰਾਈਵਿੰਗ ਕਰ ਰਹੇ ਨੇ, ਕੀ ਇਹ ਸਹੀ ਸਮਾਂ ਹੈਗਾ ਟਰੱਕ ਬਾਏ ਕਰਨ ਦਾ? ਟਰੱਕ ਮਹਿੰਗੇ ਹੋਏ ਨੇ, ਸਸਤੇ ਹੋਏ ਨੇ? ਇਹਦੇ ਬਾਰੇ ਸਾਡੇ ਦਰਸ਼ਕਾਂ ਦੇ ਨਾਲ ਚਾਨਣਾ ਪਾਇਓ, ਫਿਰ ਆਪਾਂ ਅੱਗੇ ਵਧਦੇ ਜੀ। ਇਸ ਟਾਈਮ ਤੇ ਬੈਸਟ ਟਾਈਮ ਹੈਗਾ ਜੀ ਟਰੱਕ ਬਾਇੰਗ ਕਰਨ ਦਾ, ਕਿਉਂਕਿ ਜਿਹੜੀ ਮਾਰਕੀਟ ਉੱਤੇ ਜਾ ਰਹੀ ਹੈ, ਬਹੁਤ ਜ਼ਿਆਦਾ ਮਾਰਕੀਟ 'ਚ ਪੋਜ਼ਿਟਿਵਨੈਸ ਆ ਗਈ ਹੈ। ਜੇ ਤੁਸੀਂ ਡਿਫਰੈਂਟ ਚੈਨਲ ਲਾ ਕੇ ਦੇਖੋ ਜਾਂ ਕਿਸੇ ਵੀ ਤੁਸੀਂ ਆਪਣਾ ਟਰੱਕਿੰਗ ਇੰਡਸਟਰੀ ਦੇ ਚੈਨਲ ਨੂੰ ਦੇਖੋ, ਸੋਸ਼ਲ ਮੀਡੀਆ ਨੂੰ ਦੇਖੋ, ਉਹ ਕਹਿੰਦੇ ਨੇ ਜੀ ਚੀਜ਼ਾਂ ਬਿਹਤਰ ਹੋ ਰਹੀਆਂ ਨੇ। ਆਫ ਕੋਰਸ ਡੀਜ਼ਲ ਦਾ ਜਿਹੜਾ ਹੈ ਇੱਕ ਜਿਹੜੀ ਆ ਨੈਗੇਟਿਵ ਹੈਗੀ, ਡੀਜ਼ਲ ਦੀ ਪ੍ਰਾਈਸ ਬਹੁਤ ਵਧੀ ਆ ਤੇ ਉਹਦੇ ਵਾਸਤੇ ਵੀ ਜਿਹੜਾ ਹੁਣ ਗਵਰਨਮੈਂਟ ਜਿਹੜੀ ਆ ਉਹ ਇੱਕ ਬਿੱਲ ਆ ਰਹੀ ਹੈ, ਜਿਹਦੇ ਤੋਂ ਜਿਹੜਾ ਫੈਡਰਲ ਟੈਕਸ ਹੈਗਾ ਡੀਜ਼ਲ ਦੀ ਪ੍ਰਾਈਸ 'ਚ ਤੇ ਗੈਸ ਦੀ ਪ੍ਰਾਈਸ 'ਚ ਉਹਨੂੰ ਮਾਈਨਸ ਕਰ ਦਿਆ ਜਾਏਗਾ ਤੇ ਉਹ ਤੋਂ ਜਿਹੜੀ ਹੈ ਫॉर ਦਾ ਟਾਈਮ ਬੀਇੰਗ, ਜਿੰਨੇ ਦੇਰ ਤੱਕ ਇਹ ਵਾਰ ਚੱਲ ਰਹੀ ਹੈ ਜਾਂ ਜਿਹਦੀ ਵਜ੍ਹਾ ਤੋਂ ਡੀਜ਼ਲ ਦੀ ਪ੍ਰਾਈਸਿਸ ਤੇ ਪੈਟਰੋਲ ਦੀ ਪ੍ਰਾਈਸਿਸ ਉੱਤੇ ਗਈਆਂ ਨੇ, ਉਹਨਾਂ ਨੂੰ ਥੋੜਾ ਜਿਹਾ ਬਿਹਤਰੀ ਮਿਲੇਗੀ। ਇਹ ਚੀਜ਼ਾਂ ਸਾਰੀਆਂ ਜਿਹੜੀਆਂ ਡਾਇਰੈਕਸ਼ਨ ਦਿੰਦੀਆਂ ਨੇ ਕਿ ਹੁਣ ਜਿਹੜਾ ਮਿਨੀਮਮ ਜਿਹੜੇ ਦੱਸਦੇ ਨੇ ਇੰਡਸਟਰੀ ਦੇ ਜਿਹੜੇ ਟਾਪ ਲੀਡਰ ਨੇ, ਜਿਵੇਂ ਡਿਫਰੈਂਟ ਵੈਬਸਾਈਟ ਨੇ, ਜਿਵੇਂ ਡਿਫਰੈਂਟ ਐਨਾਲਿਸਿਸ ਦੀ ਜਿਹੜੀ ਪੋਰਟਲ ਨੇ, ਜਿਹਦੇ 'ਚ ਫਰੇਟ ਵੇਵ ਜਿਹੜਾ ਸਭ ਤੋਂ ਵੱਡਾ, ਉਹਨਾਂ ਦੀ ਜਿਹੜੇ ਐਨਾਲਿਸਿਸ ਇਹੀ ਕਹਿੰਦਾ ਕਿ ਜਿਹੜਾ ਅੱਗੇ 6 ਮਹੀਨੇ ਤੋਂ ਸਾਲ ਜਿਹੜਾ ਇਹ ਸਿਸਟਮ ਉੱਤੇ ਹੀ ਜਾਵੇਗਾ। ਤੇ ਜੇ ਹੁਣ ਤੁਸੀਂ ਟਰੱਕਾਂ ਦੀ ਪ੍ਰਾਈਸ ਨੂੰ ਦੇਖੋ, ਮਿਡ ਵੈਸਟ ਜਦੋਂ ਦਾ ਤਕਰੀਬਨ 2 ਮਹੀਨੇ ਹੋ ਗਏ ਕੰਮ ਬਹੁਤ ਵਧੀਆ ਚੱਲ ਰਿਹਾ ਤੇ ਮਿਡ ਵੈਸਟ 'ਚ ਜਿਹੜੇ ਟਰੱਕ ਨੇ ਬਹੁਤ ਸ਼ਾਰਟੇਜ ਹੋ ਗਈ ਆ ਕਿ ਵੈਸਟਰਨ ਰੀਜਨ ਸਪੈਸ਼ਲੀ ਕੈਲੀਫੋਰਨੀਆ ਤੇ ਥੋੜੇ ਜਿਹੇ ਟਰੱਕ ਅਵੇਲੇਬਲ ਨੇ। ਉਹਦੀ ਰੀਜ਼ਨ ਵੀ ਇਹੀ ਕਰਕੇ ਹੈਗੀ ਕਿਉਂਕਿ ਇਧਰ ਨਾਨ ਡੋਮਿਸਾਈਲ ਬਹੁਤ ਜ਼ਿਆਦਾ ਖਤਮ ਹੋਏ, ਉਹਦੀ ਵਜ੍ਹਾ ਤੋਂ ਜਿਹੜੇ ਟਰੱਕ ਨੇ ਉਹ ਹੁਣ ਵੀ ਮਾਰਕੀਟ 'ਚ ਹੈਗੇ ਤੇ ਜਿਹੜੇ ਡੋਮਿਸਾਈਲ ਵਾਲੇ ਨੇ ਉਹਨਾਂ ਨੇ ਬਾਇੰਗ ਸ਼ੁਰੂ ਕਰ ਦਿੱਤੀ ਹੈ ਟਰੱਕਾਂ ਦੀ, ਪਰ ਮੋਸਟਲੀ ਜਿਹੜਾ ਹੈ ਉਹ ਮਿਡ ਵੈਸਟ ਦੀ ਸਾਈਡ ਤੇ ਹੀ ਬਾਏ ਹੋ ਰਹੇ ਨੇ ਟਰੱਕ। ਇਧਰੋਂ ਵੀ ਸਾਡੇ ਤੋਂ ਵੀ ਜਿਹੜਾ ਟਰੱਕ ਨੇ ਮਿਡ ਵੈਸਟ ਤੇ ਈਸਟ ਸਾਈਡ ਨੂੰ ਗਏ ਨੇ ਬਹੁਤ ਸਾਰੇ। ਹੁਣ ਵੀ ਸਾਡੇ ਕੋਲ ਜਿਹੜਾ 505 ਹਾਰਸ ਪਾਵਰ ਫਰੇਟ ਲਾਈਨਰ ਤੋਂ ਲੈ ਕੇ ਜਿਹੜਾ ਐਂਟਰੀ ਲੈਵਲ ਟਰੱਕ ਨੇ, ਜਿਵੇਂ ਕੈਨਵਰਥ ਵਗੈਰਾ ਹੈਗੇ, 40,000 ਤੋਂ ਸ਼ੁਰੂ ਹੁੰਦੇ 45,000 55,000, ਉਹ ਵੀ ਸਾਡੇ ਕੋਲ ਬਹੁਤ ਵੈਰਾਈਟੀ ਅਵੇਲੇਬਲ ਆ। ਨਾਲ ਹੀ ਸਾਡੇ ਕੋਲ ਇੱਕ ਇੰਟਰਨੈਸ਼ਨਲ ਟਰੱਕ ਆ ਗਿਆ। ਉਦੋਂ ਤਾਂ ਮੈਂ ਤੁਹਾਨੂੰ ਦੱਸਦਾ ਸੀ ਇੰਟਰਨੈਸ਼ਨਲ ਟਰੱਕ ਸਾਰੇ ਵਿਕ ਗਏ, ਪਰ ਇੱਕ ਇੰਟਰਨੈਸ਼ਨਲ ਟਰੱਕ ਸੀਗਾ ਜਿਹੜਾ ਰਸਤੇ 'ਚ ਉਹਨੂੰ ਕੋਈ ਰਿਪੇਅਰ ਦੀ ਸਿਸਟਮ ਚੱਲ ਰਿਹਾ ਸੀ, ਰਿਪੇਅਰ ਹੋ ਕੇ ਆ ਗਿਆ। ਉਹਦੇ ਤੇ ਬਹੁਤ ਘੱਟ ਮਾਈਲ ਨੇ, 239,000 ਮਾਈਲ ਨੇ, ਸਿੰਗਲ ਬੰਕ ਹੈਗਾ, ਬ੍ਰੈਂਡ ਨਿਊ ਟਾਇਰਾਂ ਦੇ ਨਾਲ ਤੇ ਸਾਰੇ ਉਹਦੇ ਨਾਲ ਸਾਲ ਦੀ ਵਾਰੰਟੀ, ਅਨਲਿਮਿਟਿਡ ਮਾਈਲ ਦੀ OEM ਵਾਰੰਟੀ ਲੱਗੀ ਆ ਤੇ ਮੇਨਟੇਨੈਂਸ ਲੱਗੀ ਆ ਤੇ ਟੋਇੰਗ ਉਹਦੇ 'ਚ ਫ੍ਰੀ ਆ $1,100 ਦੀ ਸਾਲ ਵਾਸਤੇ। ਇਹ ਬਹੁਤ ਵਧੀਆ ਡੀਲ ਜਿਹੜੀ ਹੈ ਇਹ ਵੀ ਸਾਡੇ ਕੋਲ ਅਵੇਲੇਬਲ ਇਸ ਵੇਲੇ। ਤੇ ਜੇ ਤੁਸੀਂ ਟਰੱਕ ਬਾਏ ਕਰਨਾ ਹੈ ਤੇ ਇਹ ਬੈਸਟ ਟਾਈਮਿੰਗ ਹੈਗਾ ਟਰੱਕ ਬਾਏ ਕਰਨ ਦਾ। ਜੀ ਬਿਲਕੁਲ ਜੀ। ਬਾਕੀ ਇਨਵੈਂਟਰੀ ਚੈੱਕ ਕਰਨੀ ਹੋਵੇ ਤਾਂ ਸਈਦ ਭਾਜੀ ਦੀ ਵੈਬਸਾਈਟ ਤਾਂ ਹੁਣ ਮੈਨੂੰ ਵੀ ਯਾਦ ਹੋ ਗਈ, USATrucksales.com ਦੇ ਉੱਪਰ ਜਾ ਕੇ ਇਨਵੈਂਟਰੀ ਚੈੱਕ ਕਰ ਸਕਦੇ ਹੋ। ਮੈਂ ਵੀ ਕਾਫੀ ਦਫਾ ਸਈਦ ਭਾਜੀ ਟਰੱਕ ਟੁੱਕ ਚੈੱਕ ਕਰਦਾ ਰਹਿਣਾ ਕਿ ਪ੍ਰਾਈਸ ਕਿੰਨੇ ਕੁ ਲੱਗੇ ਹੋਏ ਨੇ। ਤੇ ਸਈਦ ਭਾਜੀ ਉਸ ਤੋਂ ਬਾਅਦ ਜਿਹੜਾ ਆਪਾਂ ਮੋੜਾ ਕੱਟਣਾ ਹੈਗਾ ਲੋਡ ਦੇ ਪ੍ਰਾਈਸ ਕੀ ਚੱਲ ਰਹੇ ਹੈ, ਪਿਛਲੇ ਵੀਕ ਕੀ ਰਹੇ ਹੈਗੇ ਨੇ, ਇਸ ਵੀਕ ਕਿੱਦਾਂ ਦੇ ਚੱਲ ਰਹੇ ਨੇ, ਫੋਰਕਾਸਟ ਕੀ ਕਹਿੰਦੀ ਹੈਗੀ ਹੈ ਲੋਡ ਦੇ ਪ੍ਰਾਈਸ ਦੀ? ਇਹ ਰਿਪੋਰਟ ਦਿਓ ਸਾਡੇ ਦਰਸ਼ਕਾਂ ਨੂੰ ਜੀ। ਹੁਣ ਲੋਡਾਂ ਦੀ ਪ੍ਰਾਈਸ ਤੇ ਜੇ ਦੇਖੀਏ ਤੇ ਆਪਾਂ ਇਸ ਵੇਲੇ ਮਤਲਬ ਪੋਜ਼ਿਟਿਵਨੈਸ ਤੇ ਆਲਰੇਡੀ ਸੀਗੀ, ਪਰ ਉਹ ਹੋਰ ਬਿਹਤਰੀ ਹੋ ਰਹੀ ਆ। ਜੇ ਆਪਾਂ ਡਰਾਈਵ ਵੈਨ ਤੋਂ ਸ਼ੁਰੂ ਕਰੀਏ ਤੇ ਇਸ ਵੇਲੇ ਡਰਾਈਵ ਵੈਨ ਜਿਹੜਾ ਹੈ ਜਿਹੜਾ ਡਰਾਈਵ ਵੈਨ ਦਾ ਜਿਹੜਾ ਰੇਟ ਆ, ਸਪੌਟ ਰੇਟ, ਉਹ $2.71 ਐਵਰੇਜ ਹੈਗਾ ਤੇ ਉਹਦੇ 'ਚ ਜਿਹੜਾ ਡਰਾਈਵ ਵੈਨ ਦਾ ਤੁਹਾਨੂੰ ਯਾਦ ਹੋਣਾ ਕਿ $1.90 $1.92 ਤੱਕ ਹਵਰ ਅਰਾਊਂਡ ਕਰ ਰਿਹਾ ਸੀ। ਇਹ ਜ਼ਿਆਦਾ ਪੁਰਾਣੀ ਗੱਲ ਨਹੀਂ ਹੈਗੀ, ਇਹ ਆਪਾਂ ਗੱਲ ਕਰਦੇ ਹਾਂ ਨਵੰਬਰ 'ਚ।
ਨਵੰਬਰ ਦੇ ਬਾਅਦ ਕੰਮ ਥੋੜਾ ਬਿਹਤਰ ਹੋਣਾ ਸ਼ੁਰੂ ਹੋਇਆ ਤੇ ਅੱਜ ਜਿਹੜਾ ਹੈਗਾ $2.71 ਕਰਦਾ ਹੈ ਕੰਟਰੈਕਟ, ਜਿਹੜਾ ਹੈਗਾ $2.90। ਪਰ ਜੇ ਮਿਡ ਵੈਸਟ ਨੂੰ ਦੇਖੀਏ ਤੇ ਇਸ ਵੇਲੇ ਬਹੁਤ ਟਾਪ ਦਾ ਰੇਟ ਚੱਲ ਰਿਹਾ $2.82। ਤੇ ਜੇ ਆਪਾਂ ਸਾਊਥ ਮਿਡ ਨੂੰ ਦੇਖੀਏ ਤੇ $2.77। ਤੇ ਕਿਉਂਕਿ ਇਸ ਟਾਈਮ 'ਚ ਥੋੜਾ ਜਿਹਾ ਡਰਾਈ ਵੈਨ ਦਾ ਕੰਮ ਇਸ ਵਾਸਤੇ ਵੀ ਬਿਹਤਰ ਹੈ। ਇੱਕ ਤੇ ਡਰਾਈ ਵੈਨ ਦਾ ਕੰਮ ਚੱਲਦਾ, ਉਹਦੇ ਨਾਲ ਨਾਲ ਜਿਹੜਾ ਲੋਕੀ ਦੱਸਦੇ ਨੇ ਕਿ ਫਲੈਟ ਬੈਡ ਦਾ ਜਿਹੜਾ ਕੰਮ ਸੀਗਾ ਉਹ ਵੀ ਬਹੁਤ ਜ਼ਿਆਦਾ ਜਿਹੜਾ ਹੈ ਡਰਾਈ ਵੈਨ ਉਹਨੂੰ ਫਿਲ ਕਰ ਰਹੀ ਆ, ਕਿਉਂਕਿ ਫਲੈਟ ਬੈਡ ਦਾ ਰੇਟ ਤੁਹਾਨੂੰ ਮੈਂ ਦੱਸਾਂਗਾ ਉਹ ਬਹੁਤ ਉੱਤੇ ਚਲੇ ਗਿਆ ਤੇ ਹੁਣ ਕੰਸਟਰਕਸ਼ਨ ਦਾ ਟਾਈਮ ਵੀ ਸ਼ੁਰੂ ਹੋ ਗਿਆ ਜੀ। ਤੇ ਦੂਸਰਾ ਜਿਹੜਾ ਆਪਣਾ ਸੈਗਮੈਂਟ ਹੈਗਾ ਉਹ ਹੈਗਾ ਜੀ ਰੀਫਰ ਦਾ। ਰੀਫਰ ਦਾ ਜਿਹੜਾ ਹੈ ਉਹ ਬਹੁਤ ਪੋਜ਼ਿਟਿਵ ਚੱਲ ਰਿਹਾ ਇਸ ਵੇਲੇ। ਮੈਂ ਤਾਂ ਕਹਾਂਗਾ ਹਰ ਪਾਸੇ ਹੀ ਕੰਮ ਚੱਲ ਪਿਆ, ਈਵਨ ਆਪਣਾ ਵੈਸਟਰਨ ਸਾਈਡ ਤੇ ਵੀ ਕੰਮ ਚੱਲ ਪਿਆ ਹੈ। ਇਸ ਵੇਲੇ ਜਿਹੜਾ ਰੀਫਰ ਦਾ ਸਪੌਟ ਰੇਟ ਆ $3.17 ਆ ਤੇ ਕੰਟਰੈਕਟ ਜਿਹੜਾ ਹੈ $3.25। ਇਹ ਜਿਹੜੇ ਵੀ ਆਪਾਂ ਗੱਲ ਕਰ ਰਹੇ ਹਾਂ ਇਹ ਐਵਰੇਜ ਦੀ ਗੱਲ ਕਰ ਰਹੇ ਹਾਂ ਤੇ ਇਹ ਨੈਗੋਸ਼ੀਏਸ਼ਨ ਤੋਂ ਪਹਿਲਾਂ, ਹੁਣ ਨੈਗੋਸ਼ੀਏਸ਼ਨ ਜਿਹੜੀ ਆ 15 ਤੋਂ 20% ਨਾਰਮਲ ਜੀ ਗੱਲ ਹੈ ਕਿ ਨੈਗੋਸ਼ੀਏਸ਼ਨ ਹੋ ਰਹੀ ਆ। ਤੇ ਜੇ ਆਪਾਂ ਰੀਫਰ ਦਾ ਬੈਸਟ ਏਰੀਆ ਦੇਖੀਏ ਤੇ ਪਹਿਲਾਂ ਆਪਾਂ ਮਿਡ ਵੈਸਟ ਕਹਿੰਦੇ ਸੀ, ਪਰ ਹੁਣ ਇਹ ਸਾਊਥ ਮਿਡ ਜਿਹੜਾ ਹੈਗਾ ਉਹ ਬੈਸਟ ਏਰੀਆ $3.35, ਕਿਉਂਕਿ ਤੁਹਾਨੂੰ ਪਤਾ ਹੈ ਟੈਕਸਸ ਦੀ ਵੀ ਪ੍ਰੋਡਿਊਸ ਸ਼ੁਰੂ ਹੋ ਗਈ ਆ ਤੇ ਨਾਲ ਹੀ ਜਿਹੜਾ ਕੈਲੀਫੋਰਨੀਆ ਸਾਈਡ ਤੇ ਵੀ ਪ੍ਰੋਡਿਊਸ ਸ਼ੁਰੂ ਹੋ ਗਈ ਆ ਤੇ $3.35। ਨੰਬਰ 2 ਤੇ ਜਿਹੜਾ ਆ ਰਿਹਾ ਹੈ ਰੀਫਰ ਦੇ ਅੰਦਰ ਕੈਟਾਗਰੀ 'ਚ ਉਹ ਮਿਡ ਵੈਸਟ ਹੈਗਾ $3.25। ਤੇ ਉਹਦੇ ਬਾਅਦ ਨੰਬਰ 3 ਤੇ ਵੈਸਟਰਨ ਰੀਜਨ ਆ ਰਿਹਾ ਜਿਹਦੇ 'ਚ ਕੈਲੀਫੋਰਨੀਆ ਵੀ ਇਨਕਲੂਡਡ ਹੈਗਾ $3.16। ਜੇ ਆਪਾਂ ਲਾਸਟ ਸੈਗਮੈਂਟ ਨੂੰ ਦੇਖੀਏ ਜਿਹੜਾ ਆਪਣਾ ਫਲੈਟ ਬੈਡ ਦਾ ਰੇਟ ਬਹੁਤ ਸਟਰੋਂਗ ਜਾ ਰਿਹਾ ਜੀ। ਇਸ ਵੇਲੇ $3.57 ਹੈਗਾ ਫਲੈਟ ਬੈਡ ਦਾ ਰੇਟ। ਇਸ ਵਾਸਤੇ ਹੀ ਬਹੁਤ ਸਾਰੇ ਲੋਕੀ ਦੱਸ ਰਹੇ ਸੀ ਕਿ ਫਲੈਟ ਬੈਡ ਦਾ ਬੜਾ ਜਿਹੜਾ ਸ਼ਿਫਟਿੰਗ ਆ ਲੋਡ ਦੀ ਉਹ ਡਰਾਈ ਵੈਨ ਤੇ ਵੀ ਹੋ ਰਹੀ ਹੈ, ਕਿਉਂਕਿ ਡਰਾਈ ਵੈਨ 'ਚ ਤੁਸੀਂ ਮਤਲਬ ਘੱਟ ਸਮਾਨ ਪਾ ਕੇ ਪਰ ਵੇਟ ਰਿਸਟ੍ਰਿਕਸ਼ਨ ਨੂੰ ਮਾਈਂਡ 'ਚ ਰੱਖ ਕੇ ਉਹ ਵੀ ਕੰਮ ਚੱਲ ਰਿਹਾ। ਤੇ ਜੇ ਤੁਸੀਂ ਫਲੈਟ ਬੈਡ ਦਾ ਦੇਖੋ ਤੇ ਫਲੈਟ ਬੈਡ ਦਾ ਜਿਹੜਾ ਨੰਬਰ 1 ਏਰੀਆ ਉਹ ਹੈਗਾ ਜੀ ਆਪਣਾ ਸਾਊਥ ਈਸਟਰਨ ਸੈਕਸ਼ਨ ਜਿਹੜਾ ਆਪਣਾ ਬਣਦਾ ਫਲੋਰੀਡਾ ਵਾਲਾ, ਉਧਰ ਜਿਹੜਾ $3.77 ਚੱਲ ਰਿਹਾ। ਤੇ ਮੈਨੂੰ ਤੇ ਬਹੁਤ ਸਾਰੇ ਲੋਕੀ ਕਹਿੰਦੇ ਨੇ $3.77 ਤੇ ਪੋਸਟਡ ਹੈਗਾ, ਪਰ ਐਵਰੇਜ ਨੈਗੋਸ਼ੀਏਸ਼ਨ ਕਰਕੇ ਤੁਸੀਂ $4 ਦੇ ਉੱਤੇ ਜਾ ਸਕਦੇ ਹੋ ਆਰਾਮ ਨਾਲ। ਤੇ ਜੇ ਡੀਜ਼ਲ ਪ੍ਰਾਈਸ ਵੀ ਮਾਈਂਡ 'ਚ ਰੱਖੀਏ ਤੇ ਫਿਰ ਵੀ ਇਟਸ ਨਾਟ ਬੈਡ। ਤੇ ਨੰਬਰ 2 ਤੇ ਜਿਹੜਾ ਏਰੀਆ ਹੈ ਉਹ ਹੈਗਾ ਸਾਊਥ ਮਿਡ ਦਾ ਜਿਹੜਾ $3.60 ਚੱਲ ਰਿਹਾ। ਇਹਦੇ ਨਾਲ ਨਾਲ ਆਪਾਂ ਨੂੰ ਦੇਖਣਾ ਚਾਹੀਦਾ ਜੀ ਡੀਜ਼ਲ ਦੀ ਪ੍ਰਾਈਸਿਸ ਕਿਸ ਤਰ੍ਹਾਂ ਹੈ। ਡੀਜ਼ਲ ਦੀ ਪ੍ਰਾਈਸ ਥੋੜੀ ਜੀ ਮਤਲਬ ਪਿਛਲੇ ਵੀਕ ਤੋਂ ਬਿਹਤਰ ਹੋਈ ਆ, ਉਹ ਥੋੜੀ ਜਿਹੀ ਜਿਹੜੀ ਹੈ ਆਲਮੋਸਟ 1 ਸੈਂਟ ਬਣਦਾ ਹੈ ਤੇ ਯੂਐਸ ਦਾ ਜਿਹੜਾ ਐਵਰੇਜ ਹੈ $5.63 ਬਣ ਰਿਹਾ। ਤੇ ਜੇ ਆਪਾਂ ਉਹਨੂੰ ਕੰਪੇਅਰ ਕਰੀਏ ਕੈਲੀਫੋਰਨੀਆ ਨਾਲ ਤੇ ਕੈਲੀਫੋਰਨੀਆ ਦਾ ਐਵਰੇਜ ਜਿਹੜਾ ਹੈ $7.32 ਬਣ ਰਿਹਾ। ਇਹ ਜਿਹੜਾ ਆਲਮੋਸਟ 3 ਸੈਂਟ ਘੱਟ ਹੋਇਆ ਐਸ ਕੰਪੇਅਰ ਟੂ ਲਾਸਟ ਵੀਕ ਦੇ। ਪਰ ਡੈਫੀਨਿਟਲੀ ਜਿਵੇਂ ਹੁਣ ਸਿਸਟਮ ਚੱਲ ਰਿਹਾ ਤੁਸੀਂ ਨੈਗੋਸ਼ੀਏਟ ਕਰ ਸਕਦੇ ਹੋ, ਡੀਜ਼ਲ ਸਰਚਾਰਜ ਕਰ ਸਕਦੇ ਹੋ ਤੇ ਇਹ ਬਹੁਤ ਹੈਲਦੀ ਰੈਸਿਪੀ ਆ ਤੇ ਇਹ ਬਿਹਤਰੀ ਦੇ ਵੱਲ ਜਾ ਰਹੀ ਆ। ਇਸ ਵਾਸਤੇ ਆਪਾਂ ਗੱਲ ਕਰਦੇ ਸੀ ਕਿ ਬੈਸਟ ਟਾਈਮ ਹੈਗਾ ਜੇ ਤੁਸੀਂ ਓਨਰ ਆਪਰੇਟਰ ਬਣਨਾ, ਕਿਉਂਕਿ ਬਹੁਤ ਸਾਰੇ ਜਿਹੜੇ ਟਰੱਕਿੰਗ ਕੰਪਨੀਆਂ ਨੇ ਉਹ ਰਾਈਟ ਅਵੇ ਟਰੱਕਾਂ ਨੂੰ ਐਡ ਨਹੀਂ ਕਰ ਸਕਦੇ ਤੇ ਉਹ ਓਨਰ ਆਪਰੇਟਰ ਨੂੰ ਆਪਣੇ ਨਾਲ ਜੋੜ ਰਹੇ ਨੇ ਜੀ। ਜੀ ਬਿਲਕੁਲ ਜੀ, ਔਰ ਖਾਸ ਕਰਕੇ ਜਿਹੜੇ ਐਮਾਜ਼ੋਨ ਦਾ ਕੰਮ ਕਰਦੇ ਨੇ ਹੁੱਕ ਐਂਡ ਡਰੋਪ ਦਾ, ਉਹਦੇ ਪ੍ਰਾਈਸ ਵੀ ਇਨਕਰੀਜ਼ ਹੋਏ ਨੇ। ਜਿਹੜੇ ਜਾਣਦੇ ਹੋਣਗੇ ਐਮਾਜ਼ੋਨ ਦੇ ਵਿੱਚ ਕੰਟਰੈਕਟ ਦੇ ਜਿਹੜੇ ਪ੍ਰਾਈਸ ਹੈ ਉਹ ਕਾਫੀ ਵਧੇ ਹੈਗੇ ਨੇ। ਸਈਦ ਭਾਜੀ ਮੈਨੂੰ ਟਰੱਕ ਵਾਲਾ ਵੀਰ ਦਿਖਾ ਰਿਹਾ ਸੀਗਾ ਲੋਡ ਪੋਰਟ ਤੇ 4500 ਮੀਲ ਤੇ 24000 ਦਾ ਲੋਡ ਲੱਗਾ ਹੋਇਆ, ਪਰ ਉਹ ਸੀਗਾ ਕਿ ਮਤਲਬ 20-22 ਦਿਨ ਦੇ ਵਿੱਚ ਉਹਨੂੰ ਕਵਰ ਕਰਨਾ। ਛੋਟੇ ਛੋਟੇ ਮਿਲ ਜਾਂਦੇ ਨਾ ਕਿ ਇੱਥੋਂ ਸਟਾਕਟਨ ਚਲ ਗਿਆ, ਸਟਾਕਟਨ ਤੋਂ ਅੱਗੇ ਫ੍ਰਿਜਨੋ ਲਾਤਾ, ਫ੍ਰਿਜਨੋ ਤੋਂ ਬੇਕਰਸਫੀਲਡ, ਫਿਰ ਇੱਧਰ ਆ ਗਿਆ ਤੇ ਇਦਾਂ ਕਰਕੇ ਮਤਲਬ ਵਧੀਆ ਰੇਟ ਜਿਹੜੇ ਆ ਉਹਦੇ ਐਮਾਜ਼ੋਨ ਤੇ ਵੀ ਮਿਲਦੇ ਪਏ ਹੈਗੇ ਆ। ਔਰ ਖਾਸ ਕਰਕੇ ਸਈਦ ਭਾਜੀ ਜਦੋਂ ਹੁਣ ਲੋਡ ਦੇ ਪ੍ਰਾਈਸ ਠੀਕ ਹੋ ਰਹੇ ਨੇ, ਕੀ ਇਹ ਇਸ ਕਰਕੇ ਆ ਕਿ ਡੀਜ਼ਲ ਦੇ ਪ੍ਰਾਈਸ ਵਧੇ ਨੇ ਤਾਂ ਕਰਕੇ ਬ੍ਰੋਕਰ ਜਿਹੜੇ ਨੇ ਰੇਟ ਚੰਗੇ ਦੇ ਰਹੇ ਨੇ? ਜਿੱਦਾਂ ਜੇਕਰ ਡੀਜ਼ਲ ਥੱਲੇ ਵੱਲ ਨੂੰ ਆਉਂਦਾ ਤੇ ਫਿਰ ਇਹਦੇ ਪ੍ਰਾਈਸ ਵੀ ਘਟਣਗੇ ਕਿ ਸਥਿਰ ਰਹਿਣਗੇ? ਨਹੀਂ ਜੀ, ਖਾਲੀ ਡੀਜ਼ਲ ਦੀ ਗੱਲ ਨਹੀਂ ਹੈਗੀ। ਦੇਖੋ ਹੁਣ ਡੀਜ਼ਲ ਤੇ ਇੱਕ ਸਮਝੋ ਪਹਿਲਾਂ ਖਰਚਾ ਸੀਗਾ, ਡੀਜ਼ਲ ਦਾ ਐਗਜ਼ਾਮਪਲ ਦੇ ਰਿਹਾ 40 ਤੋਂ ਲੈ ਕੇ 50 ਸੈਂਟ। ਹੁਣ ਜਿਹੜਾ ਡੀਜ਼ਲ ਦਾ ਖਰਚਾ ਹੈ ਉਹ 25% ਉੱਤੇ ਚਲੇ ਗਿਆ। ਜੇ 25 ਜਾਂ 30 ਵੀ ਲਾ ਲਓ, ਇਹ ਸਮਝੋ 80 ਸੈਂਟ ਦੇ 70 ਤੋਂ ਲੈ ਕੇ 80 ਸੈਂਟ ਪਰ ਮਾਈਲ 'ਚ ਖਰਚਾ ਹੋ ਜਾਣਾ। ਮੈਂ ਬਹੁਤ ਮਤਲਬ ਤੁਹਾਨੂੰ ਰੀਜ਼ਨੇਬਲ ਜੀ ਗੱਲ ਦੱਸ ਰਿਹਾ। ਪਰ ਜਿਹੜਾ ਲੋਡਾਂ ਦੀ ਪ੍ਰਾਈਸ ਹੈ ਉਹ ਆਲਮੋਸਟ ਸਾਡੇ ਸਾਹਮਣੇ 80% ਤੱਕ ਉੱਤੇ ਚਲੇ ਗਏ ਨੇ। ਉਹਦੇ 'ਚ ਬਹੁਤ ਸਾਰੇ ਫੈਕਟਰ ਨੇ। ਜਿਹੜਾ ਆਪਾਂ ਕਾਮਨ ਜੀ ਗੱਲ ਕਰਦੇ ਹਾਂ, ਪਹਿਲਾ ਫੈਕਟਰ ਹੈਗਾ ਜਿਹੜਾ ਸਾਨੂੰ ਵੱਡੇ ਪਤਾ ਨੇ ਕਿ ਨਾਨ ਡੋਮਿਸਾਈਲ ਕੈਂਸਲ ਹੋ ਗਏ। ਹੁਣ ਟੈਕਸਸ ਦੇ ਆਲਮੋਸਟ 5000 ਤੋਂ ਜ਼ਿਆਦਾ ਉਹਨਾਂ ਨੇ ਲਾਸਟ ਵੀਕ ਜਿਹੜੇ ਕੈਂਸਲ ਕੀਤੇ ਨੇ ਨਾਨ ਡੋਮਿਸਾਈਲ। ਉਹਦੇ ਬਾਅਦ ਇੰਗਲਿਸ਼ ਲਰਨਿੰਗ ਪ੍ਰੋਫੀਸ਼ੀਐਂਸੀ
ਤਕਰੀਬਨ ਐਵਰੀ ਮੰਥ 2000 ਲੋਕਾਂ ਨੂੰ ਉਹ ESL ਦਾ ਟਿਕਟ ਲੱਗ ਰਿਹਾ ਤੇ ਉਹਨਾਂ ਨੂੰ ਆਊਟ ਆਫ ਡਿਊਟੀ ਕਰਿਆ ਜਾ ਰਿਹਾ 2000। ਜੇ ਆਪਾਂ ਪਿਛਲਾ ਜਦੋਂ ਦਾ ਸ਼ੁਰੂ ਹੋਇਆ ਆਲਮੋਸਟ 10 ਮਹੀਨੇ ਹੋ ਗਏ ਤੇ ਹੁਣ ਤੱਕ 20000 ਉਹ ਲੋਕੀ ਨਿਕਲ ਗਏ। ਉਹਦੇ ਬਾਅਦ ਜਿਹੜਾ ਤੁਹਾਨੂੰ ਪਤਾ ਹੈ ਕਿ ਲੋਕਾਂ ਦੇ ਜਿਹੜੇ ਟਰੱਕ ਨੇ ਉਹ ਬਹੁਤ ਜ਼ਿਆਦਾ ਕੰਪਰੋਮਾਈਜ਼ ਹੋਏ ਕਿ ਜਿਨ੍ਹਾਂ ਦਾ ਨਾਨ ਡੋਮਿਸਾਈਲ ਸੀਗਾ ਉਹਨਾਂ ਨੂੰ ਡਰਾਈਵਰ ਨਹੀਂ ਮਿਲ ਰਹੇ। ਉਹਨਾਂ ਦੇ ਟਰੱਕਾਂ ਦੇ ਜਿਹੜਾ ਆਫਕੋਰਸ ਜੇ ਟਰੱਕ ਚੱਲੂਗਾ ਨਹੀਂ ਤੇ ਉਹ ਆਪਣੀ ਪੇਮੈਂਟਾਂ ਕਿੱਦਾਂ ਪੇ ਕਰਨਗੇ, ਇੰਸ਼ੋਰੈਂਸ ਕਿੱਦਾਂ ਪੇ ਕਰਨਗੇ, ਉਹ ਵੀ ਹੁਣ ਪ੍ਰੋਬਲਮ ਆ ਰਿਹਾ। ਉਹਦੇ ਬਾਅਦ ਜਿਹੜਾ ਹੁਣ ਨਵਾਂ ਜਿਹੜਾ ਇੱਕ ਫੀਨੋਮੀਨਾ ਆਇਆ ਕਿ ਕਾਰਬ ਟੈਸਟਿੰਗ ਦੀ ਵਜ੍ਹਾ ਤੋਂ ਬਹੁਤ ਸਾਰੇ ਲੋਕਾਂ ਨੇ ਅੰਡਰਸਟੈਂਡ ਕੀਤਾ ਸੀ ਜਦੋਂ ਲਾਸਟ ਟਾਈਮ 6 ਮਹੀਨਾ ਪਹਿਲਾਂ ਗੱਲ ਸੋਸ਼ਲ ਮੀਡੀਆ ਤੇ ਚੱਲਦੀ ਸੀ ਕਿ ਜੀ ਜਦੋਂ ਉਹਨਾਂ ਨੇ ਖਬਰ ਲਾਈ ਸੀ ਕਿ ਜਿਹੜਾ ਇੱਕ ਬੰਦਾ ਆਪਣਾ ਗੋਰਾ ਸੀਗਾ ਉਹਨੇ ਜਿਹੜਾ ਕੋਈ ਕਾਰ ਨੂੰ ਬਾਈਪਾਸ ਕੀਤਾ ਸੀ, ਡੈਫ ਨੂੰ ਬਾਈਪਾਸ ਕੀਤਾ ਸੀ ਤੇ ਉਹਨੂੰ ਸਜ਼ਾ ਮਿਲੀ ਸੀ ਪਰ ਟਰੰਪ ਜੀ ਨੇ ਉਹਦੀ ਸਜ਼ਾ ਮਾਫ ਕਰ ਦਿੱਤੀ ਸੀ, ਤੁਹਾਨੂੰ ਯਾਦ ਹੋਣਾ ਪ੍ਰੈਜ਼ੀਡੈਂਸ਼ੀਅਲ ਆਰਡਰ ਤੋਂ। ਉਹ ਲੋਕਾਂ ਨੇ ਇਹ ਸਮਝਿਆ ਕਿ ਹੁਣ ਜਿਹੜਾ ਕਾਰ ਨੂੰ ਤੁਸੀਂ ਬਾਈਪਾਸ ਕਰ ਸਕਦੇ ਹੋ, ਸੌਰੀ ਡੈਫ ਨੂੰ ਬਾਈਪਾਸ ਕਰ ਦਿਓ। ਬਹੁਤ ਲੋਕਾਂ ਨੇ ਡੈਫ ਨੂੰ ਬਾਈਪਾਸ ਕੀਤਾ। ਹੁਣ ਸਾਨੂੰ ਬਹੁਤ ਸਾਰੇ ਲੋਕ ਮਿਲੇ ਜਿਹੜੇ ਸਾਡੇ ਕੋਲ ਆਉਂਦੇ ਨੇ ਤੇ ਸਾਨੂੰ ਦੱਸਦੇ ਨੇ ਜੀ ਅਸੀਂ ਜਿਹੜਾ DPF ਕਲੀਨ ਕਰਾਣਾ ਪਰ ਸਾਡਾ ਸਿਸਟਮ ਬਾਈਪਾਸ ਆ। ਉਹਨਾਂ ਨੂੰ ਅਸੀਂ ਕਹਿੰਦੇ ਆ ਭਾਈ ਜਿਹੜਾ ਸਿਸਟਮ ਬਾਈਪਾਸ ਹੈ ਇਲੀਗਲ ਚੀਜ਼ ਆ, ਅਸੀਂ ਉਹਨੂੰ ਹੱਥ ਨਹੀਂ ਲਾ ਸਕਦੇ। ਤੇ ਲਾਸਟ ਵੀਕ ਤੇ ਇੱਕ ਭਾਈ ਬਹੁਤ ਗੁੱਸਾ ਹੋ ਕੇ ਗਿਆ ਤੇ ਮੈਨੂੰ ਲਿਟਰਲੀ ਉਹਨੂੰ ਭਾਈ ਨੂੰ ਰਿਕੁਐਸਟ ਕਰਨੀ ਪਈ, ਭਾਜੀ ਤੁਸੀਂ ਇੱਧਰ ਨੂੰ ਚੱਲ ਜਾਓ ਕਿਉਂਕਿ ਜੇ ਤੁਹਾਡਾ ਟਰੱਕ ਸਾਡੀ ਪ੍ਰਾਪਰਟੀ 'ਚ ਨਜ਼ਰ ਆ ਗਿਆ ਕਿ ਉਹ ਬਾਈਪਾਸ ਹੋਇਆ ਹੈ, ਜਿਵੇਂ ਹਾਲਾਤ ਚੱਲਦੇ ਨੇ, ਜਿਵੇਂ ਲੋਕਾਂ ਨੂੰ ਟਿਕਟ ਲੱਗ ਰਹੇ, ਇਹ ਨਾ ਹੋਏ ਅਸੀਂ ਵੀ ਕਾਬੂ ਆ ਜਾਈਏ। ਤੇ ਲੋਕਾਂ ਨੂੰ ਇੱਕ ਗੱਲ ਸਮਝ ਨਹੀਂ ਆ ਰਹੀ ਹੁਣ ਤੱਕ, ਸਪੈਸ਼ਲੀ ਜਿਹੜੇ ਮੈਂ ਓਪਨਲੀ ਕਹਾਂਗਾ ਜਿਹੜੇ ਆਪਣੇ ਬੰਦੇ ਨੇ ਉਹ ਸਮਝਦੇ ਨੇ ਬਾਈਪਾਸ ਕਰਾਉਣਾ ਚਾਹੀਦਾ। ਬਾਈਪਾਸ ਕਰਾਉਣਾ ਇਲੀਗਲ ਐਕਟੀਵਿਟੀ ਆ। ਇਹਦੇ 'ਚ ਜਿਹੜਾ ਕਰਦਾ, ਜਿਹਨੇ ਕਰਾਇਆ ਤੇ ਜਿਹੜਾ ਡਰਾਈਵਰ ਚਲਾਉਂਦੇ ਫੜਿਆ ਗਿਆ, ਇਹ ਸਭ ਨੂੰ ਜਿਹੜਾ ਪ੍ਰੋਬਲਮ ਆਣੀ ਆ। ਤੇ ਐਗਜ਼ਾਮਪਲ ਦੇ ਰਿਹਾ, ਜੇ ਮੇਰੀ ਫੈਸਿਲਿਟੀ ਤੇ ਉਹ ਟਰੱਕ ਜਿਹੜਾ ਮਿਲ ਗਿਆ ਕਿਸੇ ਰੀਜ਼ਨ ਤੋਂ, ਕਿਸੇ ਨੇ ਮਤਲਬ ਚੈੱਕ ਕਰ ਲਿਆ ਤਾਂ ਉਹ ਮੈਨੂੰ ਵੀ ਨਾਲ ਸਖਤਾਈ 'ਚ ਆ ਜਾਣਾ। ਮੈਂ ਸਿੰਪਲ ਆ ਜੀ, DPF ਕਲੀਨ ਕਰਾ ਲਿਆ ਕਰੋ ਜਿਵੇਂ USA DPF ਕਲੀਨ ਪ੍ਰੋਸੈਸ ਕਰਕੇ ਦੇ ਰਿਹਾ। ਹੁਣ ਇੱਕ ਨਵਾਂ ਅਸੀਂ ਕੰਮ ਸ਼ੁਰੂ ਕੀਤਾ ਜਿਹੜਾ ਕਾਰਬ ਟੈਸਟਿੰਗ ਹੈ, CARB ਕਾਰਬ ਟੈਸਟਿੰਗ ਹੈ। ਉਹ ਆਲਮੋਸਟ ਆਪਣੀ ਜਿੰਨੀ ਵੀ ਸਾਡੀ 8 ਲੋਕੇਸ਼ਨਾਂ ਨੇ ਕੈਲੀਫੋਰਨੀਆ, ਉਹਦੇ 'ਚ ਅਸੀਂ $99 ਮਤਲਬ ਲੈਸ ਦੈਨ $100 ਦਾ ਕਰਕੇ ਦੇ ਰਹੇ ਹਾਂ। ਪਲੱਸ ਉਹਦੇ 'ਚ ਅਸੀਂ ਤੁਹਾਨੂੰ ਟਰੱਕ ਦੀ ਹੈਲਥ ਵੀ ਚੈੱਕ ਕਰਕੇ ਦੇਵਾਂਗੇ। ਤੁਹਾਨੂੰ ਪਤਾ ਕੰਪਿਊਟਰ ਲਾਉਣ ਦਾ ਜਿਹੜਾ ਖਰਚਾ ਹੁੰਦਾ 250 ਤੋਂ ਲੈ ਕੇ ਆਲਮੋਸਟ 500 ਜਿੰਨਾ ਮੰਗੀ ਜਾਣ ਲੋਕੀ, ਉਹ ਵੀ ਅਸੀਂ ਫ੍ਰੀ ਕਰਕੇ ਦੇਵਾਂਗੇ। ਤੇ ਨਾਲ ਹੀ ਅਸੀਂ ਤੁਹਾਨੂੰ ਉਹਦਾ ਟਰੱਕ ਦਾ ਜਿਹੜਾ ਸਟੇਟਸ ਆ DPF ਸਿਸਟਮ ਦਾ ਕਿ ਤੁਹਾਡਾ ਕਿੰਨਾ ਭਰਿਆ ਉਹ ਵੀ ਨਾਲ ਤੁਹਾਨੂੰ ਦੱਸ ਕੇ ਦੇਵਾਂਗੇ। ਤੇ ਇਹ $99 'ਚ ਤੁਸੀਂ ਕਾਰ ਟੈਸਟਿੰਗ ਕਰਾ ਸਕਦੇ ਹੋ ਸਾਡੀ ਕਿਸੇ ਵੀ ਲੋਕੇਸ਼ਨ ਤੇ ਜਿਹੜੀ ਕੈਲੀਫੋਰਨੀਆ 'ਚ ਹੈਗੀ। ਮੇਰੇ ਖਿਆਲ 99% ਸਾਡੀ ਲੋਕੇਸ਼ਨਾਂ ਜਿਹੜੀਆਂ ਕਾਰ ਟੈਸਟਡ ਵੈਲਿਡ ਹੋ ਗਈਆਂ। ਸਿਰਫ ਇੱਕ ਲੋਕੇਸ਼ਨ ਜਿਹੜੀ ਆ ਉਹਦਾ ਟੈਸਟਿੰਗ ਚੱਲਦੀ, ਕਿਉਂਕਿ ਕਾਰ ਟੈਸਟਿੰਗ ਵਾਸਤੇ ਤੁਸੀਂ ਐਗਜ਼ਾਮ ਲੈਣਾ ਹੁੰਦਾ, ਤੁਹਾਡੇ ਕੋਲ ਇਕਵਿਪਮੈਂਟ ਹੋਣਾ ਚਾਹੀਦਾ, ਤੁਹਾਡੇ ਕੋਲ ਪੂਰਾ। ਪਰ ਸਾਡੇ ਕੋਲ ਉਹ ਤੋਂ ਜ਼ਿਆਦਾ ਹੈਗਾ ਕਿਉਂਕਿ ਸਾਡੇ ਕੋਲ ਸੌਫਟਵੇਅਰ ਹੈਗੇ। ਜਿਵੇਂ ਸਾਡੇ ਕੋਲ ਐਗਜ਼ਾਮਪਲ ਦੇ ਰਹੇ ਹਾਂ ਬਹੁਤ ਸਾਰੀ ਲੋਕੇਸ਼ਨਾਂ ਤੇ DAVI4 ਹੈਗਾ ਜਿਹੜਾ ਨਾਰਮਲੀ ਲੋਕਾਂ ਕੋਲ DAVI4 ਸੌਫਟਵੇਅਰ ਨਹੀਂ ਹੁੰਦਾ ਕਿਉਂਕਿ ਇਹ ਜਿਹੜਾ ਪੈਕਰ ਦੇ ਜਿਹੜੇ ਟਰੱਕ ਨੇ, ਕੈਨਵਰਸ ਨੇ, ਪੀਟਰਬਿਲਟ ਨੇ, ਇਹਨੂੰ DAVI4 ਸੌਫਟਵੇਅਰ ਲੱਗਦਾ। ਉਹ ਸਿਰਫ ਆਨਲਾਈਨ ਹੀ ਹੁੰਦਾ ਤੇ ਓਰੀਜਨਲੀ ਲੈਂਦਾ ਉਹਦਾ ਆਲਮੋਸਟ $3000 ਪਰ ਸਾਲ ਦਾ ਉਹਦਾ ਸਿਸਟਮ ਹੈਗਾ। ਇਹ ਚੀਜ਼ਾਂ ਕਰਕੇ ਅਸੀਂ ਜਿਹੜਾ ਵੈਲਿਊ ਐਡਿਡ ਜਿਹੜੀ ਚੀਜ਼ਾਂ ਐਡ ਕਰ ਰਹੇ ਹਾਂ ਉਹ ਸਾਰੀ ਅਵੇਲੇਬਲ ਹੈ। ਜਦੋਂ ਤੁਸੀਂ ਕਾਰ ਟੈਸਟ ਕਰਾਉਂਦੇ ਹੋ, ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਲਾਈਟ ਆਈ ਹੈ, ਤੁਹਾਡਾ DPF ਭਰਿਆ, ਤਾਂ ਅਸੀਂ ਉਹ ਤੁਹਾਨੂੰ 995 'ਚ ਜਿਹੜਾ DPF ਕਲੀਨ ਕਰਕੇ ਵੀ ਦੇਵਾਂਗੇ। ਜਿਹੜੇ DPF ਤੋਂ ਲੈ ਕੇ ਮਤਲਬ ਟਿਪ ਤੋਂ ਲੈ ਕੇ ਟੇਲ ਤੱਕ ਪੂਰਾ ਸਿਸਟਮ ਕਲੀਨ ਕਰਕੇ ਦੇਵਾਂਗੇ ਤੇ ਟੋਟਲ 3 ਘੰਟੇ ਦਾ ਕੰਮ ਆ। ਹੁਣ ਇਹ ਜੇ ਕੰਪੇਅਰ ਕਰੋ, ਹੁਣ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਦਾ ਛੋਟੀ ਜਿਹੀ ਮਾੜੀ ਮੋਟੀ। ਜਦੋਂ ਆਪਾਂ ਸ਼ੁਰੂ ਕੀਤਾ ਬਹੁਤ ਸਾਰੇ ਲੋਕੀ ਕਹਿੰਦੇ ਸੀ ਤੁਹਾਡਾ ਕੰਮ ਜਿਹੜਾ ਉਹ ਇਹ ਡਨ ਵੀ ਹੋ ਜਾਣਾ। ਹੁਣ ਲੋਕਾਂ ਨੇ ਅਸੀਂ 2000 ਤੋਂ ਪਲੱਸ ਟੈਸਟ ਕਰ ਲਏ ਨੇ। ਹੁਣ ਉਹ ਚੀਜ਼ ਤੋਂ ਬਾਹਰ ਨਿਕਲ ਗਿਆ। ਹੁਣ ਜਿਹੜਾ ਸਾਨੂੰ ਕਈ ਵਾਰੀ ਵੀਡੀਓ ਆਉਂਦੀਆਂ ਨੇ ਜਿਹੜੇ 'ਚ ਲੋਕੀ ਕਹਿੰਦੇ ਨੇ ਬਿਨਾਂ ਤੁਸੀਂ ਕੱਢੇ DPF ਕਲੀਨ ਨਹੀਂ ਕਰ ਸਕਦੇ। ਉਹਦਾ ਤੇ ਬਹੁਤ ਸਿੰਪਲ ਸਿਸਟਮ, ਅਸੀਂ ਬਹੁਤ ਸਾਰੀ ਵੀਡੀਓ ਲਾਈਆਂ ਨੇ ਜਿਹਦੇ 'ਚ ਅਸੀਂ ਪਹਿਲਾਂ ਆਪਣਾ ਪ੍ਰੋਸੈਸ ਕੀਤਾ, ਉਹਦੇ ਬਾਅਦ 'ਚ DPF ਦਾ ਫਿਲਟਰ ਕੱਢ ਕੇ ਦਿਖਾਇਆ ਕਿ ਹਰ ਚੀਜ਼ ਕਲੀਨ ਹੈਗੀ ਅੰਦਰ। ਤੇ ਸਾਡੇ ਬਹੁਤ ਸਾਰੇ ਜਿਹੜੀ ਵੱਡੀ ਕੰਪਨੀਆਂ ਨੇ ਉਹਨਾਂ ਨੇ ਵੀ ਸਾਨੂੰ ਚੈਲੰਜ ਕੀਤਾ ਸੀ, ਜਿਹਨੇ ਵੱਡੇ ਫਲੀਟ ਨੇ ਮਤਲਬ 2-2 ਹਜ਼ਾਰ ਜਿਹਨਾਂ ਕੋਲ ਟਰੱਕ ਨੇ, ਉਹਨਾਂ ਵੀ ਸਾਨੂੰ ਚੈਲੰਜ ਕੀਤਾ ਸੀ। ਉਹਨਾਂ ਨੇ ਇਹੀ ਕੀਤਾ, ਜਦੋਂ ਅਸੀਂ ਪੂਰਾ ਪ੍ਰੋਸੈਸ ਕਰ ਲਿਆ, ਟਰੱਕ ਜਿਹੜਾ ਜਗਾ ਲਿਆ, ਉਹ ਡੀ-ਰੇਟ ਲੱਗਾ ਸੀ, ਉਹਦੇ ਬਾਅਦ ਉਹਨਾਂ ਨੇ ਫਿਲਟਰ ਕੱਢ ਕੇ ਜਿਹੜਾ ਦਿਖਾਇਆ ਉਹ ਤੁਸੀਂ ਦੇਖ ਸਕਦੇ ਹੋ। ਸਾਡੇ ਇੱਕ ਹੋਰ ਫੌਂਟੈਨਾ 'ਚ ਡੀਲਰਸ਼ਿਪ ਆ ਜਿਹੜਾ ਸਾਡਾ ਸਿਸਟਮ ਯੂਜ਼ ਕਰਦੇ ਨੇ, ਏਸ਼ੀਅਨ ਕਮਿਊਨਿਟੀ ਦੇ ਨੇ, ਉਹਨਾਂ ਨੇ ਵੀ ਇਹੀ ਕੀਤਾ। ਉਹਨਾਂ ਨੇ ਵੀ ਵੀਡੀਓ ਪਾਈ, ਅਸੀਂ ਵੀ ਉਹਨਾਂ ਦੀ ਵੀਡੀਓ ਜਿਹੜੀ ਆ ਆਪਣੇ ਸੋਸ਼ਲ ਮੀਡੀਆ ਨਾਲ ਸ਼ੇਅਰ ਕੀਤੀ ਹੈ। ਉਹਨਾਂ ਦੇ ਆਪਣੇ ਟਰੱਕ ਨੇ ਤੇ ਉਹਨਾਂ ਨੇ ਜਦੋਂ ਟਰੱਕ ਦਾ DPF ਕਲੀਨ ਕੀਤਾ ਤਾਂ ਉਹਦਾ ਡੱਬਾ ਖੋਲ ਕੇ ਅੰਦਰੋਂ ਕਲੈਂਪ ਖੋਲ ਕੇ ਉਹਨਾਂ ਨੇ ਫਿਲਟਰ ਕੱਢ ਕੇ ਦਿਖਾਇਆ ਕਿ ਬਿਲਕੁਲ 100% ਸਾਫ਼ ਸੀਗਾ। ਇਹ ਟੈਕਨੋਲੋਜੀਆਂ ਜਿਹੜੀਆਂ ਨਾ ਜਦੋਂ ਆ ਰਹੀਆਂ ਨੇ ਤੇ ਇਹਦੇ ਨੂੰ ਜਿਹੜਾ ਅਸੀਂ ਰੋਕ ਨਹੀਂ ਸਕਦੇ। ਜਿਵੇਂ ਬਹੁਤ ਸਾਰੇ ਮਕੈਨਿਕ ਨੇ
ਉਹ ਕਹਿੰਦੇ ਨੇ ਜੀ ਤੁਹਾਡਾ ਪੂਰਾ ਡੈਫ ਸਿਸਟਮ ਖਤਮ ਹੋ ਗਿਆ। ਡੈਫ ਸਿਸਟਮ ਪੂਰਾ ਖਤਮ ਨਹੀਂ ਹੁੰਦਾ, ਉਹਦੇ ਚ ਕੋਈ ਨਾ ਕੋਈ ਉਹਦਾ ਜਿਹੜਾ ਪਾਰਟ ਆ ਉਹਦਾ ਹਾਰਡਵੇਅਰ ਫੇਲ ਹੀ ਹੁੰਦਾ, ਜਿਹੜਾ ਤੁਸੀਂ ਚੇਂਜ ਕਰਾ ਕੇ ਠੀਕ ਕਰਾ ਸਕਦੇ ਹੋ। ਉਹ ਚੀਜ਼ਾਂ ਵੀ ਸਾਰੀ ਜਿਹੜੀਆਂ ਆਪਾਂ ਕੰਪਿਊਟਰ ਲਾ ਕੇ ਤੁਹਾਨੂੰ ਐਕਸਪਲੇਨ ਕਰ ਸਕਦੇ ਹਾਂ ਜੀ ਬਿਲਕੁਲ ਜੀ। ਇਹ ਸਾਰੀਆਂ ਚੀਜ਼ਾਂ ਵਾਸਤੇ ਮਤਲਬ ਕਿ ਅੰਡਰ ਏ ਵਨ ਰੂਫ ਹਰ ਇੱਕ ਸਮੱਸਿਆ ਦਾ ਹੱਲ ਹੈ USA ਟਰੱਕ ਸੇਲ ਬੇਕਰਸਫੀਲਡ ਵਾਲੇ। ਚਾਹੇ ਤਾਂ ਟਰੱਕ ਦੇ ਵਿੱਚ ਕੋਈ ਇਸ਼ੂ ਚੱਲ ਰਿਹਾ ਹੈਗਾ ਉਹ ਚੈੱਕ ਕਰ ਦੇਣਗੇ, ਕਾਰਬ ਟੈਸਟ ਕਰ ਦੇਣਗੇ, ਡੈਫ ਕਲੀਨ ਕਰ ਦੇਣਗੇ। ਤੁਸੀਂ ਟੀਵੀ ਸਕਰੀਨ ਤੇ ਜਿਹੜਾ ਨੰਬਰ ਦਿੱਤਾ ਉਹਦੇ ਤੇ ਰਾਬਤਾ ਜਿਹੜਾ ਕਾਇਮ ਕਰ ਸਕਦੇ ਹੋ। ਸੈਯਦ ਭਾਜੀ ਮੈਂ ਥੋੜਾ ਜਿਹਾ ਮੋੜਾ ਕੱਟਣਾ ਜੀ। ਇਹ ਤਾਂ ਸਾਰੀਆਂ ਗੱਲਾਂ ਹੋ ਗਈਆਂ, ਲੋਡ ਵੀ ਵੱਧ ਰਹੇ ਨੇ, ਉਸ ਤੋਂ ਬਾਅਦ ਟਰੱਕ ਵੀ ਵਧੀਆ ਇਕਵਿਪਮੈਂਟ ਤੁਹਾਡੇ ਕੋਲ ਹੈਗੇ ਨੇ, ਉਸ ਤੋਂ ਬਾਅਦ ਕਾਰਬ ਟੈਸਟ ਵੀ ਕਰਤਾ ਤੇ ਡੈਫ ਕਲੀਨ ਵੀ ਕਰਤਾ। ਪਰ ਦੂਜੇ ਪਾਸੇ ਡਰਾਈਵਰ ਲੈਸ ਜਿਹੜੀ ਟੈਕਨੋਲੋਜੀ ਹੈ ਉਹ ਅਮਰੀਕਾ 'ਚ ਵੱਧਦੀ ਜਾ ਰਹੀ ਹੈ ਜੀ, ਤੇ ਫਿਰ ਟਰੱਕਾਂ ਵਾਲਿਆਂ ਦਾ ਕੀ ਫਿਊਚਰ ਰਹਿਣ ਵਾਲਾ? ਦੇਖੋ ਆਪਾਂ ਸਿੰਪਲ ਐਗਜ਼ਾਮਪਲ ਦਿੰਦੇ ਆ ਕਿ ਬਹੁਤ ਸਾਰੇ ਸਿਨਾਰੀਓ 'ਚ ਇਹ ਟੈਕਨੋਲੋਜੀ ਚੱਲੇਗੀ। ਤੁਹਾਨੂੰ ਯਾਦ ਹੋਣਾ ਜਦੋਂ ਟੈਸਲਾ ਦੀ ਕਾਰਾਂ ਆਈਆਂ ਸਨ ਤਾਂ ਬਹੁਤ ਸਾਰੇ ਲੋਕਾਂ ਨੇ ਕਿਹਾ ਟੈਸਲਾ ਦੀ ਕਾਰਾਂ ਟੇਕ ਓਵਰ ਕਰ ਜਾਣਗੀਆਂ, ਪਰ ਜੇ ਹੁਣ ਦੇਖੀਏ ਤੇ ਬਹੁਤ ਵਧੀਆ ਚੱਲਦੀਆਂ ਨੇ, ਪਰ ਕੈਲੀਫੋਰਨੀਆ ਤੇ ਗਰਮ ਇਲਾਕੇ 'ਚ ਚੱਲਦੀਆਂ ਨੇ। ਬੈਡ ਵੈਦਰ ਤੁਹਾਨੂੰ ਪਤਾ ਹੈ ਕਿ ਜਿਹੜਾ ਰਡਾਰ ਉਡੂ ਜਿਹੜਾ ਉਹਦਾ ਜੇ ਸਨੋ ਪੈ ਗਈ ਜਾਂ ਰੇਨ ਹੋ ਗਈ ਤੇ ਉਹ ਮਤਲਬ ਚੱਲਣਾ ਬੰਦ ਕਰ ਦਿੰਦੇ। ਮੈਂ ਆਪ ਵੀ ਟੈਸਲਾ ਦੀ ਕਾਰ ਯੂਜ਼ ਕਰਦਾ ਤੇ ਬਹੁਤ ਵਧੀਆ ਕਾਰ ਆ, ਪਰ ਜਦੋਂ ਸਨ ਲਾਈਟ ਉਹਦੇ ਤੇ ਪਏ ਜਾਂ ਉਹਦੇ ਤੇ ਬੈਡ ਵੈਦਰ ਹੋਏ ਉਹ ਕੰਮ ਉਹਦਾ ਖਰਾਬ ਹੋ ਜਾਂਦਾ ਹੈ। ਤੇ ਸੇਮ ਥਿੰਗ ਜਿਹੜੇ ਕਈ ਰੂਟ ਨੇ ਜਿਹੜੇ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਕੰਪਨੀ ਦਾ ਨਾਮ ਹੈ ਅਰੋਰਾ ਟੈਕਨੋਲੋਜੀਜ਼। ਉਹਨਾਂ ਨੇ ਰੂਟ ਚਲਾਇਆ ਸੀ ਹਿਊਸਟਨ ਟੂ ਡੈਲਸ। ਬਹੁਤ ਉਹਨਾਂ ਨੇ ਵਧੀਆ ਉਹਨਾਂ ਦਾ ਰਿਜ਼ਲਟ ਆਏ ਤੇ ਹੁਣ ਉਹਨਾਂ ਨੇ ਪਾਰਟਨਰਸ਼ਿਪ ਕੀਤੀ ਆ ਬਾਲਬੋ ਦੇ ਨਾਲ। ਬਾਲਬੋ ਜਿਹੜੇ ਨੇ ਉਹ ਆਪਣੇ ਇਲੈਕਟ੍ਰਿਕ ਟਰੱਕ ਨੂੰ ਇਹਨਾਂ ਨਾਲ ਕਨੈਕਟ ਕਰਕੇ ਜਿਹੜਾ ਇੱਕ ਹੋਰ ਟਰਾਂਸਪੋਰਟੇਸ਼ਨ ਕੈਰੀਅਰ ਉਹਦੀ ਵੀ ਗੱਲ ਕਰਦੇ ਸੀ, ਰੋਹਿਲ ਵਾਲਿਆਂ ਨੇ ਵੀ ਨਾਲ ਆਪਣਾ ਜਿਹੜਾ ਇਹਨਾਂ ਨਾਲ ਕਨੈਕਟ ਕਰਕੇ ਤੇ ਆਪਣਾ ਲਾਈਨ ਚਲਾਈ ਹੈ ਜਿਹੜਾ ਓਕਲੋਹਾਮਾ ਤੋਂ ਡੈਲਸ ਤੱਕ ਚੱਲੇਗੀ। ਤੇ ਉਹਨਾਂ ਨੇ ਬਹੁਤ ਪ੍ਰੋਮਿਸਿੰਗ ਜਿਹੜੀ ਹੈ ਆਲਮੋਸਟ, ਜੇ ਮੈਂ ਗਲਤ ਨਹੀਂ ਕਹਿ ਰਿਹਾ ਤੇ ਜਿਹੜਾ ਮੈਂ ਸੁਣ ਰਿਹਾ ਸੀ ਸੋਸ਼ਲ ਮੀਡੀਆ ਤੇ, ਤਕਰੀਬਨ ਜਿਹੜਾ ਨੈਕਸਟ ਜਿਹੜੀ 500 ਟਰੱਕਾਂ ਦੀ ਗੱਲ ਕੀਤੀ, ਜਿਹੜੇ 500 ਟਰੱਕ ਉਹ ਐਡ ਕਰਨਗੇ ਇਸ ਲਾਈਨ 'ਚ। ਉਹ ਦੇਖੋ ਹੁਣ ਇਹ ਜਿਹੜਾ ਰੂਟ ਆ ਇਹ ਬਹੁਤ ਵੈਦਰ ਵਾਈਜ਼ ਗੁੱਡ ਰੂਟ ਆ। ਇਲੈਕਟ੍ਰੋਨਿਕ ਜਿਹੜੀ ਚੀਜ਼ਾਂ ਨੇ ਉਹ ਓਵਰਕਮ ਕਰ ਲੈਣਗੀਆਂ। ਜਿਹੜੀ ਉਹ ਸਭ ਤੋਂ ਵੱਡਾ ਜਿਹੜਾ ਆਪਣਾ ਪੁਆਇੰਟ ਉਹ ਰੇਜ਼ ਕਰ ਰਹੇ ਨੇ ਕਿ ਐਜ਼ ਕੰਪੇਅਰ ਟੂ ਰੈਗੂਲਰ ਡਰਾਈਵਰ ਦੇ ਇਹ 15 ਸੈਂਟ ਪਰ ਮਾਈਲ ਆਲਰੇਡੀ ਤੁਹਾਨੂੰ ਚੀਪਰ ਪਏਗਾ। ਤੇ ਤੁਹਾਨੂੰ ਪਤਾ ਜਦੋਂ ਟੈਕਨੋਲੋਜੀ ਆਉਂਦੀ ਹੈ ਤੇ 15 ਸੈਂਟ ਪਰ ਮਾਈਲ ਅੱਜ ਦੀ ਗੱਲ ਕਰਦੇ ਆ, ਡਾਊਨ ਦਾ ਰੋਡ ਹੋ ਸਕਦਾ ਉਹ 50 ਸੈਂਟ ਪਰ ਮਾਈਲ ਤੁਹਾਨੂੰ ਚੀਪ ਕਰੇ। ਇਹ ਸਾਰੀ ਚੀਜ਼ਾਂ ਕੰਪਨੀ ਨੇ ਆਪਣੇ ਮਾਈਂਡ 'ਚ ਰੱਖਣੀਆਂ ਹੁੰਦੀਆਂ, ਕਿਉਂਕਿ ਕੰਪਨੀਆਂ ਜਿਹੜੀਆਂ ਨੇ ਉਹਨਾਂ ਨੇ ਬੈਕਗਰਾਉਂਡ 'ਚ ਬਹੁਤ ਸਾਰੀ ਚੀਜ਼ਾਂ ਹੋਰ ਵੀ ਕੈਲਕੂਲੇਟ ਕਰਨੀਆਂ। ਤੁਹਾਨੂੰ ਪਤਾ ਇੱਕ ਜਿਹੜੀ EDD ਹੁੰਦੀ ਆ, ਉਹਦੇ ਬਾਅਦ ਹੈਲਥ ਇੰਸ਼ੋਰੈਂਸ ਹੁੰਦੀ ਆ, ਉਹਦੇ ਬਾਅਦ ਹੋਰ ਬਹੁਤ ਸਾਰੀ ਛੁੱਟੀਆਂ ਹੁੰਦੀਆਂ ਨੇ। ਜਿਹੜੀ ਕੰਪਿਊਟਰ ਨੂੰ ਤਾਂ ਕੋਈ ਛੁੱਟੀ ਨਹੀਂ ਮਿਲਣੀ ਜੀ, ਕੰਪਿਊਟਰ ਨੇ ਤਾਂ 24 ਆਵਰ ਕੰਮ ਕਰੀ ਜਾਣਾ। ਤੇ ਇਹ ਚੀਜ਼ਾਂ ਕਰਕੇ ਨਾ ਇਹ ਟੈਕਨੋਲੋਜੀਆਂ ਡੈਫੀਨਿਟਲੀ ਆਉਣਗੀਆਂ, ਪਰ ਜਿਹੜੀ ਆਪਣੀ ਅੰਡਰਸਟੈਂਡਿੰਗ ਆ, ਜਿਹੜੀ ਆਪਾਂ ਲੋਕਾਂ ਨਾਲ ਵੀ ਡਿਸਕਸ ਕਰਦੇ ਆ ਕਿ ਵਧੀਆ ਵੈਦਰ 'ਚ ਇਹ ਚੱਲਣਗੀਆਂ, ਪਰ ਜਿਹੜੇ ਵੈਦਰ ਬੈਡ ਆ ਜਾਂ ਜਿਹੜੇ ਸਮਝੋ ਸਪੈਸ਼ਲਾਈਜ਼ਡ ਰੂਟ ਨੇ ਜਾਂ ਜਿਹੜੇ ਸਮਝੋ ਲੌਂਗ ਡਿਸਟੈਂਸ ਆ, ਉਹਦੇ 'ਚ ਇਹ ਸ਼ਾਇਦ ਕਾਮਯਾਬ ਨਹੀਂ ਹੋਣ। ਜੇ ਹੋਣਗੀਆਂ ਤਾਂ ਘੱਟੋ ਘੱਟ ਮੇਰੀ ਲਾਈਫ ਸਪੈਨ ਦੇ ਬਾਅਦ ਹੀ ਹੋਣਗੀਆਂ। ਜੀ ਬਿਲਕੁਲ ਜੀ। ਔਰ ਇਹ ਸਾਰੀਆਂ ਚੀਜ਼ਾਂ ਤਾਂ ਚੱਲ ਹੀ ਰਹੀਆਂ ਹੈਗੀਆਂ। ਬਾਕੀ ਜਿਹੜੀਆਂ ਅਸਰ ਤਾਂ ਪਾਉਂਦੀਆਂ ਨੇ ਜੌਬਸ ਦੇ ਉੱਪਰ, ਜਿਸ ਤਰੀਕੇ ਨਾਲ AI ਨੇ ਐਮਾਜ਼ੋਨ ਦੀਆਂ ਕਾਫੀ ਜੌਬਸ ਖਾਧੀਆਂ ਹੈਗੀਆਂ, ਇਹ ਵੀ ਚੀਜ਼ਾਂ ਪ੍ਰਭਾਵਿਤ ਤਾਂ ਕਰਦੀਆਂ ਨੇ। ਬਾਕੀ ਦੇਖਦੇ ਹਾਂ ਜੀ ਆਉਣ ਵਾਲੀ ਜਨਰੇਸ਼ਨ ਦੇ ਵਿੱਚ ਕੀ ਕੁਛ ਚੇਂਜਸ ਜਿਹੜੇ ਆ ਦੇਖਣ ਨੂੰ ਮਿਲਦੇ ਹੈਗੇ ਆ। ਬਹੁਤ ਬਹੁਤ ਸ਼ੁਕਰੀਆ ਬਾਕੀ ਸੈਯਦ ਭਾਜੀ, ਤੁਸੀਂ ਇਹ ਵਿਚਾਰਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ। ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਜੀ ਸਭ ਨੂੰ। ਜੇ ਤੁਸੀਂ DPF ਕਲੀਨ ਕਰਾਉਣਾ ਹੋਏ ਤੇ usadpfclean.com 1833-546-4247। ਜੇ ਤੁਸੀਂ ਟਰੱਕ ਲੈਣਾ ਹੋਵੇ ਤਾਂ usadtrucksale.com 1833-698-7224। ਸਤਿ ਸ਼੍ਰੀ ਅਕਾਲ, ਨਮਸਕਾਰ, ਅਸਲਾਮ ਅਲੈਕੁਮ।